ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦੁਨੀਆ ਵਿੱਚ ਹਰ ਇਨਸਾਨ ਜਿਹੜਾ ਖੁਸ਼ੀ ਉਹ ਭਾਲਦਾ ਹੈ। ਭਾਰਤ ਦੇ ਅਰਬਪਤੀ ਰਤਨ ਜੀ ਟਾਟਾ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹਨਾਂ ਨੂੰ ਅਸਲੀ ਖੁਸ਼ੀ ਕਦੋਂ ਅਤੇ ਕਿਵੇਂ ਮਿਲੀ। ਸੋ ਇਹ ਹਿਊਮਨ ਇੰਟਰਸਟ ਸਟੋਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਬਹੁਤ ਜਿਹੜਾ ਹੈ ਉਹ ਹੋਰ ਰੰਗ ਭਰਨ ਦੀ ਕੋਸ਼ਿਸ਼ ਵੀ ਕਰਨ ਦੀ ਸਾਡੀ ਚਾਹਨ ਹੈ ਔਰ ਮੈਂ ਸਮਝਦਾ ਵੀ ਉਹਦੇ 'ਚ ਹਿਊਮਨ ਇੰਟਰਸਟ ਸਟੋਰੀ, ਕਿਉਂਕਿ ਕੁਝ ਚੀਜ਼ਾਂ ਨੇ ਜਿਹੜੀਆਂ ਰੂਟੀਨ 'ਚ ਚੱਲ ਰਹੀਆਂ ਹੁੰਦੀਆਂ, ਉਹੀ ਮੋਨੋਟਨੀ, ਉਹੀ ਇਕਸਾਰਤਾ ਉਸ ਦੇ ਵਿੱਚ। ਔਰ ਮੈਂ ਇਹ ਕ੍ਰੈਡਿਟ ਸੋਸ਼ਲ ਮੀਡੀਆ ਨੂੰ ਹੀ ਦਿਆਂਗਾ ਕਿ ਇਹ ਸਟੋਰੀ ਮੈਂ ਉਹਦੇ 'ਤੇ ਹੀ ਦੇਖੀ ਤਾਂ ਮੈਨੂੰ ਲੱਗਾ ਵੀ TV 84 ਦੇ ਵਿਊਅਰਸ ਨਾਲ ਔਰ ਖ਼ਾਸ ਤੌਰ 'ਤੇ ਜਿਹੜਾ ਸਾਡਾ ਇਹ ਸੈਗਮੈਂਟ ਰੂਹਾਨੀਅਤ ਦਾ ਹੁੰਦਾ ਹੈ, ਜਿਹਦੇ 'ਚ ਅਸੀਂ ਕਿਵੇਂ ਰੱਬ ਦੇ ਨਾਲ ਜੁੜਨਾ ਜਾਂ ਜ਼ਿੰਦਗੀ ਦੇ ਵਿੱਚ ਜਿਹੜੀ ਅਸੀਂ ਖੁਸ਼ੀ ਦੀ ਭਾਲ ਕਰਦੇ ਹਾਂ ਉਹ ਖੁਸ਼ੀ ਸਾਨੂੰ ਕਿਵੇਂ ਨਸੀਬ ਹੋ ਸਕਦੀ ਹੈ, ਉਸ ਦੀ ਗੱਲ ਕਰਦੇ ਹਾਂ। ਔਰ ਇਹ ਸਟੋਰੀ ਭਾਰਤ ਦੇ ਬਹੁਤ ਵੱਡੇ ਜਿਹੜਾ ਅਰਬਾਂ ਖਰਬਾਂ ਪਤੀ, ਜਦੋਂ ਭਾਰਤ 'ਚ ਕਦੇ ਇੰਡਸਟਰੀ ਔਰ 20th ਸੈਂਚੁਰੀ ਦੀ ਗੱਲ ਹੁੰਦੀ ਸੀ, ਹਾਲਾਂਕਿ ਪਾਰਸੀਆਂ ਨੇ ਬਹੁਤ ਕੁਝ ਦਿੱਤਾ ਇੰਡੀਅਨ ਪਾਕਿਸਤਾਨੀ ਸਿਸਟਮ ਨੂੰ ਔਰ ਆਬਾਦੀ ਤਾਂ ਉਹਨਾਂ ਦੀ ਘਟਦੀ ਹੁਣ ਸ਼ਾਇਦ 1 ਲੱਖ ਤੋਂ ਵੀ ਥੱਲੇ ਚਲੀ ਗਈ ਹੈ। ਇਹ ਈਰਾਨ 'ਚੋਂ ਆਏ ਜ਼ੋਰੈਸਟਰੀਅਨ ਲੋਕ ਨੇ। ਲੇਕਿਨ ਜਮਸ਼ੇਦ ਜੀ ਨਸਰਵਾਨ ਟਾਟਾ, ਇੱਕ ਜ਼ਮਾਨਾ ਸੀ ਜਦੋਂ ਅਮੀਰਾਂ ਦੀ ਗੱਲ ਹੋਏ ਤਾਂ ਕਹਿੰਦੇ ਸੀ ਟਾਟੇ ਬਿਰਲਾ ਤਾਂ ਜ਼ਾਹਰ ਹੈ ਹਿੰਦੂ ਹੈ, ਲੇਕਿਨ ਟਾਟਾ ਪਾਰਸੀ ਵੀ। ਔਰ ਇਹਨਾਂ ਦਾ ਹੀ ਜਿਹੜਾ ਡਿਸੈਂਡੈਂਟ ਜਿਹੜਾ ਰਤਨ ਜੀ ਟਾਟਾ, ਉਹਦਾ ਉਹਨੇ ਕੋਈ ਟੈਲੀਫੋਨਿਕ ਇੰਟਰਵਿਊ ਦਿੱਤਾ। ਮੇਰੇ ਕੋਲ ਕੋਈ ਕਨਫਰਮੇਸ਼ਨ ਤਾਂ ਨਹੀਂ ਹੈ ਉਹਨੇ ਕਿੱਥੇ ਦਿੱਤਾ ਜਾਂ ਕਦੋਂ ਦਿੱਤਾ, ਪਰ ਮੈਨੂੰ ਇਹ ਲੱਗਾ ਵੀ ਜਿਹੜਾ ਇਸ ਸਟੋਰੀ ਦਾ ਮੋਰਲ ਹੈ ਉਹ ਸੱਚਮੁੱਚ ਸਾਡੇ ਹਿੱਤ ਦੇ ਵਿੱਚ ਹੈ ਜ਼ਿੰਦਗੀ ਨੂੰ ਸਮਝਣ ਲਈ। ਔਰ ਅੰਗਰੇਜ਼ੀ 'ਚ ਹੈ ਕਿ ਵੀ ਉਹਨਾਂ ਨੇ ਰੇਡੀਓ ਇੰਟਰਵਿਊ ਦਿੱਤਾ ਟੈਲੀਫੋਨਿਕ, ਔਰ ਉਹਦੇ 'ਚੋਂ ਸਵਾਲ ਪੁੱਛਦਾ, ਸਰ ਵਾਟ ਡੂ ਯੂ ਰਿਮੈਂਬਰ ਵੈਨ ਯੂ ਹੈਡ ਦਾ ਮੋਸਟ ਹੈਪੀਨੈਸ ਇਨ ਯੂਅਰ ਲਾਈਫ, ਕਿ ਵੀ ਤੁਹਾਨੂੰ ਕਿਹੜੇ ਪਲ ਸੀ ਜਦੋਂ ਤੁਹਾਨੂੰ ਸਭ ਤੋਂ ਜ਼ਿਆਦਾ ਖੁਸ਼ੀ ਮਿਲੀ। ਉਹ ਟਾਟੇ ਨੇ ਕਿਹਾ, ਆਈ ਹੈਵ ਗੋਨ ਥਰੂ 4 ਸਟੇਜਿਸ ਆਫ ਹੈਪੀਨੈਸ ਇਨ ਲਾਈਫ ਐਂਡ ਆਈ ਹੈਵ ਫਾਈਨਲੀ ਅੰਡਰਸਟੂਡ ਦਾ ਮੀਨਿੰਗ ਆਫ ਟਰੂ ਹੈਪੀਨੈਸ, ਕਿ ਮੈਂ 4 ਸਟੇਜਿਸ 'ਚੋਂ ਖੁਸ਼ੀ ਦੀ ਗੁਜ਼ਰਿਆ ਔਰ ਹੁਣ ਮੈਂ ਜਿਹੜਾ ਉਹ ਸੱਚੀ ਖੁਸ਼ੀ ਹਾਸਲ ਕਰ ਲਈ ਹੈ। ਦਾ ਫਸਟ ਸਟੈਪ ਵਾਜ਼ ਟੂ ਅਕਮੂਲੇਟ ਵੈਲਥ ਐਂਡ ਰੀਸੋਰਸਿਸ। ਪਹਿਲਾ ਸੀ ਵੀ ਵੱਧ ਤੋਂ ਵੱਧ ਧਨ ਇਕੱਠਾ ਕਰੋ ਔਰ ਮੈਂ ਉਹਨੂੰ ਕੀਤਾ। ਬਟ ਐਟ ਦਿਸ ਸਟੇਜ ਆਈ ਡਿਡਨਟ ਫਾਈਂਡ ਦਾ ਹੈਪੀਨੈਸ ਆਈ ਵਾਂਟਡ। ਜਦੋਂ ਧਨ ਮੇਰੇ ਕੋਲ ਆ ਗਿਆ ਮੈਨੂੰ ਕੋਈ ਖੁਸ਼ੀ ਨਹੀਂ ਮਿਲੀ। ਫਿਰ ਉਹਨੇ ਕਿਹਾ ਦੈਨ ਕੇਮ ਦਾ ਸੈਕੰਡ ਫੇਜ਼ ਆਫ ਵੈਲਿਊਏਬਲਸ ਐਂਡ ਕਲੈਕਟਿੰਗ ਆਈਟਮਸ, ਕਿ ਵੀ ਅੱਡ ਕੀਮਤੀ ਚੀਜ਼ਾਂ ਇਕੱਠੀਆਂ ਕਰੋ, ਕੋਈ ਆਰਟੀਫੈਕਟ, ਕੋਈ ਦੂਜੇ ਜਿਨ੍ਹਾਂ ਦੇ ਬਹੁਤ ਸਾਰਿਆਂ ਦਾ ਸ਼ੌਕ ਹੁੰਦਾ ਜਿਸ ਤੋਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ। But I realized that the effect of this thing is also temporary and the shine of precious things doesn't last long. ਚਮਕ ਦਮਕ ਥੋੜੀ ਦੇਰ ਚੰਗੀ ਲੱਗੀ ਪਰ ਇਹ ਖੁਸ਼ੀ ਟੈਂਪਰੇਰੀ ਸੀ। ਔਰ ਇਹ ਫਿਰ then came the third phase of achieving a big project. This was when I had 95% of the diesel supply in India and Africa. ਕਿ ਕੋਈ ਵੱਡਾ ਪ੍ਰੋਜੈਕਟ ਲਓ। ਕਹਿੰਦਾ ਇੱਕ ਜ਼ਮਾਨਾ ਆਇਆ ਕਿ ਭਾਰਤ ਔਰ ਸਮੁੱਚੇ ਅਫਰੀਕਾ ਕੰਟੀਨੈਂਟ ਜਿਹੜੀ ਆਇਲ ਸਪਲਾਈ 95% ਮੇਰੇ ਕੋਲ ਕੰਟਰੋਲ ਸੀ। ਆਈ ਵਾਜ਼ ਆਲਸੋ ਦਾ ਓਨਰ ਆਫ ਇੰਡੀਆ ਐਂਡ ਏਸ਼ੀਆਜ਼ ਲਾਰਜੈਸਟ ਸਟੀਲ ਫੈਕਟਰੀ, ਬਟ ਈਵਨ ਹੀਅਰ ਆਈ ਡਿਡਨਟ ਗੈਟ ਦਾ ਹੈਪੀਨੈਸ ਆਈ ਇਮੈਜਿਨਡ, ਕਿ ਭਾਰਤ ਦੀ ਸਭ ਤੋਂ ਵੱਡੀ ਏਸ਼ੀਆ ਦੀ ਜਿਹੜੀ ਸਟੀਲ ਫੈਕਟਰੀ ਦਾ ਮੈਂ ਮਾਲਕ ਸੀ, ਪਰ ਇਹਦੇ 'ਚੋਂ ਵੀ ਮੈਨੂੰ ਖੁਸ਼ੀ ਨਹੀਂ ਮਿਲੀ ਜੋ ਮੈਂ ਚਾਹੁੰਦਾ ਸੀ। ਦਾ ਫੋਰਥ ਫੇਜ਼ was when a friend of mine asked me to buy a wheelchair for some disabled children, about 200 babies. ਉਹਨਾਂ ਨੇ ਕਿਹਾ ਵੀ ਮੈਨੂੰ 4th ਫੇਜ਼ ਦੀ ਗੱਲ ਕਰਦੇ ਕਹਿੰਦੇ ਮੇਰੇ ਇੱਕ ਦੋਸਤ ਨੇ ਕਿਹਾ ਕਿ ਜਿਹੜੇ ਡਿਸੇਬਲਡ ਬੱਚੇ ਨੇ ਉਹਨਾਂ ਦੇ ਲਈ ਤੂੰ ਵੀਲ ਚੇਅਰਸ ਲੈ ਕੇ ਦੇ ਉਹਨਾਂ ਨੂੰ। 200 ਦੇ ਕਰੀਬ ਉਹ ਬੱਚੇ ਸੀ। ਐਟ ਦਾ ਰਿਕੁਐਸਟ ਆਫ ਏ ਫਰੈਂਡ ਆਈ ਇਮੀਡੀਏਟਲੀ ਬੌਟ ਵੀਲ ਚੇਅਰ, ਕਿ ਮੈਂ ਉਹਨਾਂ ਦੇ ਕਹਿਣ 'ਤੇ ਹਰ ਇੱਕ ਦੇ ਲਈ ਵੀਲ ਚੇਅਰ ਲਈ। ਬਟ ਬੜੀ ਇਨਸਿਸਟਡ I go with him and hand over the wheelchair to the kids. I got ready and went with him. ਪਰ ਮੇਰੇ ਦੋਸਤ ਨੇ ਕਿਹਾ ਵੀ ਨਹੀਂ, ਤੂੰ ਖੁਦ ਜਾ ਕੇ ਉਹਨਾਂ ਬੱਚਿਆਂ ਨੂੰ ਉਹ ਦੇਣੀਆਂ ਨੇ, ਤੂੰ ਮੇਰੇ ਨਾਲ ਚੱਲਣਾ। ਮੈਂ ਤਿਆਰ ਹੋ ਗਿਆ, ਉਹਦੇ ਨਾਲ ਤੁਰ ਪਿਆ। There I gave these children these wheelchair with my own hands. I saw a strange glow of joy on the faces of these children. ਕਿ ਜਦੋਂ ਮੈਂ ਉਹਨਾਂ ਨੂੰ ਦਿੱਤੀਆਂ ਉਹਨਾਂ ਦੇ ਚਿਹਰਿਆਂ 'ਤੇ ਜਿਹੜੀ ਚਮਕ ਸੀ ਉਹ ਇੱਕ ਬੜਾ ਜਿਹੜਾ ਉਹ ਇੱਕ ਸਟ੍ਰੇਂਜ ਸੀ। I saw them all sitting in wheelchairs, walking and having fun. ਕਿ ਉਹ ਸਾਰੇ ਜਦੋਂ ਬੈਠ ਗਏ all around ਉਹਨੂੰ ਚੇਅਰ ਨੂੰ ਘੁਮਾ ਰਹੇ ਸੀ, ਫਨ ਕਰ ਰਹੇ ਸੀ। It looked like they had arrived at a picnic spot where they were handing out
ਦਾ ਵਿਨਿੰਗ ਪ੍ਰਾਈਜ਼। ਉਹਨੇ ਕਿਹਾ ਵੀ ਇਹ ਇਵੇਂ ਸੀ ਜਿਵੇਂ ਉਹ ਸਾਰੇ ਕਿਸੇ ਪਿਕਨਿਕ ਤੇ ਆਏ ਹੋਣ ਔਰ ਉਸ ਨੂੰ ਇੰਜੋਏ ਕਰ ਰਹੇ। ਆਈ ਫੈਲਟ ਰੀਅਲ ਹੈਪੀਨੈਸ ਇਨਸਾਈਡ ਮੀ, ਮੈਨੂੰ ਅੰਦਰੋਂ ਖੁਸ਼ੀ ਹੋਈ। ਇਹ ਬੇਬੀ ਗ੍ਰੈਬਡ ਮਾਈ ਲੈਗ ਵੈਨ ਆਈ ਡਿਸਾਈਡਡ ਟੂ ਲੀਵ, ਜਦੋਂ ਮੈਂ ਉੱਥੋਂ ਨਿਕਲਣ ਲੱਗਾ ਤਾਂ ਇੱਕ ਬੱਚੇ ਨੇ ਮੇਰੀ ਲੱਤ ਫੜ ਲਈ। ਆਈ ਟਰਾਈ ਟੂ ਲੀਵ ਮਾਈ ਲੈਗ ਸਲੋਲੀ ਬਟ ਦ ਚਾਈਲਡ ਲੁਕਡ ਐਟ ਮਾਈ ਫੇਸ ਐਂਡ ਹੈਲਡ ਮਾਈ ਲੈਗਸ ਟਾਈਟਲੀ, ਕਿ ਵੀ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨੇ ਹੋਰ ਵੀ ਜ਼ੋਰ ਨਾਲ ਮੇਰੀਆਂ ਲੱਤਾਂ ਫੜ ਲਈਆਂ। ਆਈ ਬੌਡ ਡਾਊਨ ਐਂਡ ਆਸਕਡ ਦ ਚਾਈਲਡ ਡੂ ਯੂ ਵਾਂਟ ਐਨੀਥਿੰਗ ਐਲਸ, ਕਹਿੰਦੇ ਵੀ ਮੈਂ ਝੁਕਿਆ ਉਹਨੂੰ ਕਿਹਾ ਵੀ ਤੁਹਾਨੂੰ ਕੁਛ ਹੋਰ ਚਾਹੀਦਾ। The answer this child gave not only shocked me but also changed my view of life. ਉਹਨੇ ਕਿਹਾ ਵੀ ਉਸ ਬੱਚੇ ਨੇ ਜਿਹੜਾ ਜਵਾਬ ਦਿੱਤਾ ਹੈ ਉਹਨੇ ਮੈਨੂੰ ਹੀ ਨਹੀਂ ਮੇਰਾ ਜ਼ਿੰਦਗੀ ਪ੍ਰਤੀ ਨਜ਼ਰੀਆ ਹੀ ਬਦਲ ਦਿੱਤਾ ਹੈ। This kid said, ਇਹ ਹੁਣ ਕੋਟ ਅਨਕੋਟ ਹੈ, I want to remember your face so that when I meet you in heaven I can recognize you and thank you again. ਕਿ ਜਦੋਂ ਅਸੀਂ ਕਦੇ ਫੇਰ ਸਵਰਗ 'ਚ ਮਿਲੀਏ ਤੇ ਮੈਂ ਤੇਰਾ ਚਿਹਰਾ ਪਛਾਣ ਸਕਾਂ ਤੇ ਤੇਰਾ ਫੇਰ ਸ਼ੁਕਰੀਆ ਅਦਾ ਕਰ ਸਕਾਂ ਕਿ ਤੂੰ ਕਿੰਨੀ ਵੱਡੀ। ਇਹ ਹੈ ਜਦੋਂ ਫਿਰ ਸਿੱਖੀ ਦਾ ਰਸਤਾ ਅਸੀਂ ਕਾਲ ਖਾਏ ਕਿਛ ਹੱਥੋਂ ਦੇ, ਇਹ ਹੈ ਕਿਛ ਹੱਥੋਂ ਦੇ। ਜਦੋਂ ਤੁਸੀਂ ਲੋੜਵੰਦਾਂ ਦੀ ਮਦਦ ਕਰਦੇ ਹੋ ਤੇ ਫਿਰ ਉਹ ਜਿਵੇਂ ਖੁਸ਼ੀ ਜਿਹੜੀ ਹੈ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਤੂੰ ਕਿ ਜਿਹਨੂੰ ਤੁਸੀਂ ਖੁਸ਼ੀ ਦਿੰਦੇ ਹੋ। ਔਰ ਮੇਰੇ ਲਈ ਇਹ ਇੱਕ ਬੜੀ ਟਚਿੰਗ ਸਟੋਰੀ ਸੀ ਔਰ ਮੈਂ ਸਮਝਦਾ ਵੀ ਸਾਡੇ ਵਿਊਅਰਸ ਨੂੰ ਵੀ ਪਸੰਦ ਹੋਏਗੀ। ਔਰ ਅਸੀਂ ਹੁਣ ਰੂਹਾਨੀ ਵਿਚਾਰ ਵੀ ਕਰਦੇ ਹਾਂ ਕਿ ਤੀਸਰੇ ਪਾਤਸ਼ਾਹ ਦਾ ਸ੍ਰੀ ਰਾਗ ਦੇ ਵਿੱਚ ਸ਼ਬਦ ਹੈ, ਗੁਰਮੁਖ ਨਾਮ ਧਿਆਈ ਹੈ ਮਨਮੁਖ ਬੂਝ ਨਾ ਪਾਏ, ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈ ਹੈ ਸਹਿਜੇ ਰਹੇ ਸਮਾਏ, ਭਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਈ ਰਾਹੋ। ਕਿ ਹੇ ਮੇਰੇ ਵੀਰ, ਹੇ ਮੇਰੇ ਭਰਾ, ਮੇਰੇ ਭਾਜੀ, ਉਸ ਦੇ ਦਾਸਾਂ ਦਾ ਦਾਸ ਬਣ, ਜਿਹੜੇ ਰੱਬ ਦੇ ਅੱਗੇ ਆਪਣਾ ਆਪਾ ਜਿਨ੍ਹਾਂ ਨੇ ਰੱਖਿਆ ਉਹਨਾਂ ਦਾ ਤੂੰ ਅੱਗੋਂ ਦਾਸ ਬਣ। ਗੁਰੂ ਦੀ ਸੇਵਾ, ਗੁਰੂ ਦੀ ਭਗਤੀ ਇਹ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦੀ ਹੈ। ਔਰ ਗੁਰਮੁਖ ਜਿਹੜੇ ਨੇ ਉਸ ਨਾਮ ਦੇ ਵਿੱਚ ਜੁੜਦੇ ਨੇ, ਧਿਆਉਂਦੇ ਨੇ। ਮਨਮੁੱਖਾਂ ਨੂੰ ਇਸ ਗੱਲ ਦੀ ਕਦੇ ਸਮਝ ਨਹੀਂ ਹੁੰਦੀ। ਗੁਰਮੁਖਾਂ ਦੇ ਮੂੰਹ ਸਦਾ ਉਜਲੇ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਅੰਦਰ ਰੱਬ ਵਸਦਾ ਹੈ। ਉਹ ਸਹਿਜ ਵਿੱਚ ਰਹਿੰਦੇ ਨੇ ਤੇ ਜੀਵਨ ਵੀ ਸਹਿਜ ਜਿਉਂਦੇ ਨੇ ਤੇ ਸਹਿਜ ਦੇ ਵਿੱਚ ਸਮਾ ਜਾਂਦੇ ਨੇ। ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ, ਸਦਾ ਪਿਰ ਨਿਹਚਲ ਪਾਈਐ ਨਾਉ ਮਰੈ ਨਾ ਜਾਏ, ਸ਼ਬਦ ਮਿਲੀ ਨਾ ਵਿਛੜੈ ਪਿਰ ਕੈ ਅੰਕ ਸਮਾਏ। ਕਿ ਉਹ ਰੂਹ ਹਮੇਸ਼ਾ ਸੁਹਾਗਣ ਹੈ ਜਿਹੜੀ ਗੁਰੂ ਦੇ ਭਾ ਦੇ ਵਿੱਚ ਪਿਆਰ ਦੇ ਵਿੱਚ ਆਪਣਾ ਜੀਵਨ ਬਸਰ ਕਰਦੀ ਹੈ, ਜਿਹੜੀ ਉਸ ਪਿਰ ਨੂੰ ਪਿਆਰੇ ਨੂੰ ਹਮੇਸ਼ਾ ਰਹਿਣ ਵਾਲਾ ਮੰਨਦੀ ਹੈ ਕਿਉਂਕਿ ਉਹ ਰੱਬ ਨਾ ਮਰਦਾ ਤੇ ਨਾ ਉਹ ਜਾਂਦਾ ਕਿਤੇ। ਉਹ ਉਸ ਰੱਬ ਦੀ ਯਾਦ ਦੇ ਬੰਦਗੀ ਦੇ ਨਾਲ ਜੁੜ ਜਾਂਦੀ ਹੈ ਔਰ ਅਲਟੀਮੇਟਲੀ ਉਸ ਪਿਆਰੇ ਦੀ, ਪ੍ਰਭੂ ਪਿਆਰੇ ਦੀ ਗੋਦ ਦਾ ਆਨੰਦ ਮਾਣਦੀ ਹੈ ਕਿ ਉਸ ਦਾ ਜਿਹੜਾ ਉਹ ਹਮੇਸ਼ਾ ਹੀ ਉਸ ਦੀ ਕੁਰਬਤ ਨੂੰ ਉਹ ਮਾਣਦੀ ਹੈ। ਹਰ ਨਿਰਮਲ ਅਤ ਉਜਲਾ ਬਿਨ ਗੁਰ ਪਾਇਆ ਨਾ ਜਾਏ, ਪਾਠ ਪੜ੍ਹੈ ਨਾ ਬੂਝਈ ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ। ਕਿ ਵਾਹਿਗੁਰੂ ਦਾ ਨਾਂ ਨਿਰਮਲ ਹੈ, ਉਜਲ ਹੈ, ਗੁਰੂ ਤੋਂ ਬਿਨਾਂ ਉਸ ਤੱਕ ਪਹੁੰਚ ਨਹੀਂ ਹੈ। ਜ਼ੁਬਾਨੀ ਕਲਾਮੀ ਕਿਤਾਬਾਂ ਜਾਂ ਵੇਦ ਸ਼ਾਸਤਰ ਜਾਂ ਗਿਆਨ ਦੀਆਂ ਕਿਤਾਬਾਂ ਪੜ੍ਹਨ ਦੇ ਨਾਲ ਜਿਹੜਾ ਉਸ ਦੀ ਸਮਝ ਨਹੀਂ ਆਉਂਦੀ। ਇਹ ਇੱਕ ਭੇਖ ਹੈ, ਬਹੁਤ ਸਾਰੇ ਉਸ ਭਰਮ 'ਚ ਫਸ ਜਾਂਦੇ ਨੇ। ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ। ਗੁਰੂ ਦੀ ਮੱਤ 'ਤੇ ਤੁਰਦੇ ਹਾਂ ਉਸ ਵਾਹਿਗੁਰੂ ਦੇ ਨਾਲ ਮੇਲ ਹੁੰਦਾ ਔਰ ਰਸਨਾ ਜਿਹੜੀ ਹੈ ਸਾਡੀ ਜ਼ਬਾਨ ਉਹ ਵਾਹਿਗੁਰੂ ਦੀ ਯਾਦ ਦੇ ਪਿਆਰ ਦੇ ਰਸ ਨੂੰ ਹਮੇਸ਼ਾ ਮਾਣਦੀ ਹੈ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ, ਬਿਨ ਸ਼ਬਦੈ ਜਗ ਦੁਖੀਆ ਫਿਰੈ, ਬਿਨ ਸ਼ਬਦੈ ਜਗ ਦੁਖੀਆ ਫਿਰੈ, ਮਨ ਮੁੱਖਾਂ ਨੂੰ ਗਈ ਖਾਏ, ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ। ਕਿ ਇਹ ਮਾਇਆ ਮੋਹ ਜਿਹੜਾ ਖਤਮ ਹੋ ਜਾਂਦਾ ਜਦੋਂ ਅਸੀਂ ਗੁਰਮਤਿ ਦੇ ਰਸਤੇ 'ਤੇ ਤੁਰਦੇ ਹਾਂ, ਸਹਿਜ ਦੇ ਵਿੱਚ ਉਸ ਦੇ ਪਿਆਰ ਦੇ ਵਿੱਚ ਆ ਜਾਂਦੇ ਹਾਂ। ਉਸ ਦੀ ਯਾਦ ਤੋਂ ਬਿਨਾਂ ਸਭ ਦੁਨੀਆ ਦੁਖੀ ਹੈ ਔਰ ਇਹ ਮਨਮੁੱਖਾਂ ਨੂੰ ਇਹ ਮਾਇਆ ਦਾ ਮੋਹ ਹੀ ਖਾ ਜਾਂਦਾ ਹੈ। ਸ਼ਬਦ ਦੇ ਨਾਲ ਜਦੋਂ ਅਸੀਂ ਨਾਮ ਦੇ ਨਾਲ ਜੁੜਦੇ ਹਾਂ ਤੇ ਅਲਟੀਮੇਟਲੀ ਅਸੀਂ ਸੱਚ ਦੇ ਵਿੱਚ ਸਮਾ ਜਾਂਦੇ ਹਾਂ। ਮਾਇਆ ਭੂਲੇ ਸਿੱਧ ਫਿਰੈ
समाध न लगै सुभाए, तीने लो व्यापत है, अधक रही लपटाए, बिन गुर मुक्त ना पाई है, ना दुविधा माया जाए। हुण उन्हां सिद्धां दी गल कीती है कि भाई जिहड़े माया दे विच गवाचे होए समाधियां ला के बैठे ने, पर उन्हां दे अंदर सुभाए प्यार पैदा नहीं रब दा हुंदा, उन्हां दे अंदर उही लोभ जारी हुंदा है। और वो जो सगों जो तुसीं टुट के ਉਹਦੇ ਨਾਲੋਂ देखदे हो तो वो तुहानूं ज़्यादा व्यापदी है, ज़्यादा तुहानूं परेशान करदी है। गुरु तो बिना मुक्ति नहीं मिलती, ना ही दुविधा दे विच रह के जिहड़ा तुसीं उस रब नूं पा सकदे हो। माया किस नूं आखी है, क्या माया कर्म कमाए, दुख सुख इहो जियो बद है, हौमै कर्म कमाए, बिन शब्दै परम ना चुके, ना विचों हौमै जाए। ये माया ਅਸੀਂ ਕਿਸ ਨੂੰ ਕਹਿੰਦੇ ਹਾਂ? ਜਿਹੜੇ ਮਾਇਆ ਦੇ ਵਿੱਚ ਜਿਉਂਦੇ ਆ ਕਰਮ ਕਮਾਉਂਦੇ ਨੇ, ਕਿਉਂਕਿ ਦੁੱਖ ਸੁੱਖ ਜਿਹੜੇ ਨੇ ਇਹ ਤਾਂ ਸਾਡੇ ਮਨ ਦੀਆਂ ਅਵਸਥਾਵਾਂ ਨੇ। ਕਿਉਂਕਿ ਅਸੀਂ ਹਉਮੈ ਦੇ ਵਿੱਚ ਜੀ ਕੇ ਕਰਮ ਕਮਾ ਰਹੇ ਹਾਂ, ਇਸ ਲਈ ਕੋਈ ਚੀਜ਼ ਸਾਨੂੰ ਬਹੁਤ ਸੁਖੀ ਕਰਦੀ ਹੈ, ਕਦੇ ਅਸੀਂ ਬਹੁਤ ਦੁਖੀ ਹੁੰਦੇ ਹਾਂ। ਬਿਨ ਸ਼ਬਦ ਹੈ ਪਰਮ ਨਾ ਚੁੱਕੇ, ਨਾ ਵਿੱਚੋਂ ਹਉਮੈ ਜਾਏ। ਵਾਹਿਗੁਰੂ ਦੇ ਸ਼ਬਦ ਤੋਂ ਬਿਨਾਂ, ਬੰਦਗੀ ਤੋਂ ਬਿਨਾਂ, ਉਸ ਦੇ ਨਾਮ ਤੋਂ ਬਿਨਾਂ ਅੰਦਰੋਂ ਨਾ ਸ਼ੰਕਾ ਖਤਮ ਹੁੰਦਾ, ਨਾ ਅੰਦਰਲੀ ਹਉਮੈ ਮੁੱਕਦੀ ਹੈ। ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸ਼ਬਦੈ ਥਾਏ ਨਾ ਪਾਏ, ਸ਼ਬਦੇ ਹਉਮੈ ਮਾਰੀ ਹੈ, ਮਾਇਆ ਕਾ ਭ੍ਰਮ ਜਾਏ, ਨਾਮ ਪਦਾਰਥ ਪਾਈ ਹੈ, ਗੁਰਮੁਖ ਸਹਿਜ ਸੁਭਾਏ। ਕਿ ਬਿਨਾ ਪ੍ਰੀਤ ਪਿਆਰ ਤੋਂ ਬੰਦਗੀ ਨਹੀਂ ਹੋ ਸਕਦੀ, ਔਰ ਬਿਨਾ ਸ਼ਬਦ ਤੋਂ ਉਸ ਵਾਹਿਗੁਰੂ ਦੇ ਦਰ 'ਤੇ ਥਾਂ ਨਹੀਂ ਮਿਲਦੀ। ਉਹਦੇ ਸ਼ਬਦ ਦੇ ਨਾਲ ਅੰਦਰੋਂ ਹਉਮੈ ਮਰਦੀ ਹੈ, ਮਾਇਆ ਦਾ ਭਰਮ ਵਹਿਮ ਖਤਮ ਹੁੰਦਾ, ਅਤੇ ਨਾਮ ਦੀ ਜਿਹੜੀ ਪ੍ਰਾਪਤੀ ਹੈ, ਨਾਮ ਪਦਾਰਥ ਪਾਈ ਹੈ, ਅਤੇ ਉਹ ਗੁਰਮੁਖ ਬਣ ਜਾਂਦਾ। ਉਸਦੇ ਅੰਦਰ ਸਹਿਜ ਸੁਭਾਏ, ਕਿ ਉਹ ਸਹਿਜ ਦਾ ਰਸਤਾ ਪਿਆਰ ਵਿੱਚ ਗੁਣ ਉਹਨੂੰ ਮਿਲਦਾ। ਅਤੇ ਅਖੀਰਲਾ ਪਦ ਹੈ, ਬਿਨ ਗੁਰ ਗੁਣ ਨਾ ਜਾਪਣੀ, ਬਿਨ ਗੁਣ ਭਗਤ ਨਾ ਹੋਏ, ਭਗਤ ਵਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਾਲਾਹੀ ਹੈ, ਕਰਮ ਪ੍ਰਾਪਤ ਹੋਏ। ਬਿਨ ਗੁਰ ਗੁਣ ਨਾ ਜਾਪਣੀ, ਜੇ ਗੁਰੂ ਦਾ ਜਿਹੜਾ ਉਹ ਅਸੀਂ ਸਹਾਰਾ ਨਹੀਂ ਲਿਆ ਅਤੇ ਇਹਨਾਂ ਗੁਣਾਂ ਦਾ ਸਾਨੂੰ ਅਹਿਸਾਸ ਨਹੀਂ ਹੁੰਦਾ, ਅਤੇ ਜਦੋਂ ਤੱਕ ਉਸ ਵਾਹਿਗੁਰੂ ਦੇ ਗੁਣਾਂ ਦਾ ਅਹਿਸਾਸ ਨਹੀਂ ਹੁੰਦਾ, ਅਸੀਂ ਉਸ ਦੀ ਭਗਤੀ ਦੇ ਵਿੱਚ ਨਹੀਂ ਰਚਦੇ। ਅਤੇ ਜਦੋਂ ਅਸੀਂ ਰਚਦੇ ਹਾਂ ਫਿਰ ਉਹ ਭਗਤ ਵਛਲ ਹਰ ਮਨ ਵਸਿਆ, ਉਹ ਭਗਤਾਂ ਦੀ ਹਮੇਸ਼ਾ ਪੈਜ ਰੱਖਣ ਵਾਲਾ ਭਗਤ ਵਛਲ ਸਾਡੇ ਅੰਦਰ ਵਸਦਾ। ਸਹਿਜ ਮਿਲਿਆ ਪ੍ਰਭ ਸੋਏ, ਉਹ ਵਾਹਿਗੁਰੂ ਦੇ ਨਾਲ ਸਹਿਜ ਦੇ ਵਿੱਚ ਮੇਲ ਹੁੰਦਾ। ਨਾਨਕ ਸ਼ਬਦੇ ਹਰ ਸਾਰਾਈ ਹੈ, ਕਰਮ ਪ੍ਰਾਪਤ ਹੋਏ। ਤੀਸਰੇ ਪਾਤਸ਼ਾਹ ਤੀਸਰੇ ਨਾਨਕ ਗੁਰੂ ਅਮਰਦਾਸ ਫਰਮਾਉਂਦੇ ਨੇ ਕਿ ਉਸ ਵਾਹਿਗੁਰੂ ਦੇ ਰਾਹੀਂ ਉਸ ਸ਼ਬਦ ਦਾ ਗਿਆਨ ਹੁੰਦਾ, ਔਰ ਫਿਰ ਜਿਹੜਾ ਹੈ ਕਰਮ ਪ੍ਰਾਪਤ ਹੋਏ, ਇਹ ਸਭ ਵੀ ਉਸ ਦੀ ਬਖਸ਼ਿਸ਼ ਦੇ ਨਾਲ ਹੀ ਹਾਸਲ ਹੁੰਦਾ। ਇਹ ਅੱਜ ਦਾ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਰਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।